ਬੰਦਾ ਸੀ ਕੋਈ ਆਪਣੇ ਘਰ ਖਾਂਦਾ ਪੀਂਦਾ ਠੀਕ ਠਾਕ, ਜਿਹਨੂੰ ਅਸੀਂ ਸੌਖਾ ਆਨੇ ਆ। ਇਤਫਾਕਨ ਅਚਾਨਕ ਉਹਨੂੰ ਕੋਈ ਲੋੜ ਪੈ ਗਈ। ਉਹਦੇ ਕੋਲ ਨਗ ਸੀ ਕੋਈ ਹੀਰਾ, ਲਾਲ ਕਹਿ ਲਓ ਤੁਸੀਂ, ਕੋਈ ਜਵਾਹਰ ਜਿਹਾ ਨਾ। ਉਹਨੇ ਆਪਣੇ ਮੁਲਾਜ਼ਮ ਨੂੰ ਆਖਿਆ ਵੀ ਇਹ ਬਾਜ਼ਾਰ ਲੈ ਜਾ ਤੇ ਇਹਦਾ ਮੁੱਲ ਲਵਾ ਕੇ ਆ, ਇਹਦਾ ਰੇਟ ਲਵਾ ਕੇ ਆ ਵੀ ਇਹ ਕਿੰਨੀ ਕੁ ਕੀਮਤ ਹੈ, ਇਹ ਵੇਚਿਆ ਵੀ ਸਾਡੀ ਲੋੜ ਪੂਰੀ ਹੋ ਜਾਏਗੀ ਕਿ ਜਾਂ ਨਹੀਂ। ਉਹਦਾ ਜਿਹੜਾ ਉਹ ਮੁਲਾਜ਼ਮ ਸੀ ਨਾ, ਨੌਕਰ, ਉਹ ਲਾਲ ਉਹ ਨਗ ਲੈ ਗਿਆ ਬਾਜ਼ਾਰ ਜਾ ਕੇ ਨਾ, ਤੇ ਉਹਨੇ ਉਹਦਾ ਮੁੱਲ ਲਵਾਇਆ। ਤੇ ਮੁੱਲ ਕਿਤੇ ਕੋਲ ਲਵਾਇਆ? ਸਿੱਧਾ ਸਬਜ਼ੀ ਵਾਲੇ ਕੋਲ ਲੈ ਗਿਆ ਜਾ ਕੇ ਨਾ, ਤੇ ਆਖਣ ਲੱਗਾ ਜੀ ਇਹ ਮੈਂ ਵੇਚਣਾ, ਸੇਲ ਕਰਨਾ। ਸਬਜ਼ੀ ਵਾਲਾ ਆਖਣ ਲੱਗਾ ਮੈਨੂੰ ਇਹਦੀ ਲੋੜ ਕੋਈ ਨਹੀਂ, ਮੈਂ ਨਹੀਂ ਲੈਣਾ। ਉਹ ਆਖਣ ਲੱਗਾ ਮੈਨੂੰ ਜ਼ਰੂਰਤ ਹੈ, ਲੋੜ ਹੈ ਮੈਨੂੰ, ਤੇ ਤੁਸੀਂ ਪੂਰੀ ਕਰ ਛੱਡੋ। ਤੇ ਉਸ ਆਖਿਆ ਦੇਣਾ ਹੀ ਤੇ ਦੇ ਆ, ਤੇ ਸਬਜ਼ੀ ਤੈਨੂੰ ਕੋਈ ਜਾਂਦਿਆਂ ਦੇ ਛੱਡਣਾ ਤੇ ਆ ਲੈ। ਉਸ ਆਖਿਆ ਜੀ ਮੇਰਾ ਲਾਲ ਲੋ ਦੇ, ਲੈ ਗਿਆ। ਜਾਂਦਾ ਪਿਆ ਬਾਜ਼ਾਰ ਤੇ ਅੱਗੇ ਵੇਖਿਆ ਬੰਦੇ ਇੱਕ ਨਾ ਖੋਤੇ ਅੱਗੇ ਲਾਏ ਨੇ, ਗਧੇ ਅੱਗੇ ਲਾਏ ਨੇ। ਉਹਨੂੰ ਆਖਣ ਲੱਗਾ ਹਜ਼ਰਤ ਮੈਂ ਸੇਲ ਕਰਨਾ, ਵੇਚਣਾ। ਉਹ ਆਂਦਾ ਮੈਨੂੰ ਇਹਦੀ ਕੋਈ ਲੋੜ ਨਹੀਂ। ਉਹ ਘੁਮਿਆਰ ਸੀ, ਖੋਤੇ ਲੈ ਕੇ ਜਾਂਦਾ ਪਿਆ, ਮਿੱਟੀ ਸ਼ੀਟੀ ਸੁੱਟਦਾ ਸੀ। ਉਸ ਆਖਿਆ ਮੈਨੂੰ ਨਹੀਂ ਲੋੜ। ਇਹ ਆਖਣ ਲੱਗਾ ਮੈਂ ਮਜਬੂਰ ਹਾਂ, ਜ਼ਰੂਰਤ ਹੈ ਮੈਨੂੰ, ਤੇ ਜੇ ਤੁਸੀਂ ਲੈ ਲਓ। ਉਸ ਆਖਿਆ ਦੇਣਾ ਤੇ ਦੇ ਛੱਡ, ਮੈਂ ਕਿ ਖੋਤੇ ਤੇ ਗੱਲ ਪਾ ਛੜਾਂਗਾ, ਬਾਬਾ ਲਿਸ਼ਕਾਂ ਲੁਸ਼ਕਾਂ ਪੈ ਮਾਰਦਾ। ਤੇ ਇਸ ਆਖਿਆ ਤੁਸੀਂ ਕੀ ਦਿਓਗੇ? ਤੇ ਉਸ ਆਖਿਆ ਮੇਰੇ ਕੋਲ ਕੋਈ ਮਿੱਟੀ ਦਾ ਫੇਰਾ ਸਟਾਲਿੰਗ, ਹੋਰ ਮੇਰੇ ਕੋਲ ਕੀ ਲੈਣਾ। ਇਸ ਆਖਿਆ ਮੇਰਾ ਨਾਗੁਰਾਂ ਦੇ। ਅਗਾਂ ਪਿਆ ਜਾਂਦਾ ਤੇ ਅੱਗੇ ਕੋਲ ਨਾ ਇੱਕ ਆਫਸ, ਉਹਨੂੰ ਦਫ਼ਤਰ ਲੱਭਾ। ਉਹਨੂੰ ਅਸ ਆਖਿਆ ਦਫ਼ਤਰ ਦੇ ਅੰਦਰ ਟੁਰ ਗਿਆ ਤੇ ਆਖਣ ਲੱਗਾ ਹਜ਼ਰਤ ਮੈਂ ਵੇਚਣਾ ਨਗ। ਤੇ ਉਸ ਆਖਿਆ ਮੈਨੂੰ ਲੋੜ ਤੇ ਕੋਈ ਨਹੀਂ, ਤੇ ਚੱਲ ਮੈਂ ਲੈ ਲੈਣਾ, ਇਹ ਦਫ਼ਤਰ ਦੇ ਵਿੱਚ ਰੱਖ ਛੜਾਂਗਾ, ਸੋਹਣਾ ਪਿਆ ਲੱਗੇਗਾ, ਕੋਈ ਵੇਖਣ ਵਾਲੇ ਆ ਕੇ ਮੁਤਾਸਰ ਪਏ ਹੋਣ ਦੇ। ਤੇ ਇਹ ਆਖਣ ਲੱਗਾ ਵੀ ਮੈਨੂੰ ਕੀ ਦਿਓਗੇ? ਤੇ ਉਸ ਆਖਿਆ ਰੁਪਈਆ 1000 ਮੇਰੇ ਕੋਲ ਲੈਣੇ। ਇਹ ਆਖਣ ਲੱਗਾ ਜੂਰਾ ਮੈਨੂੰ, ਕਿਉਂਕਿ ਮਾਲਕ ਇਹਦੇ ਆਖਿਆ ਸੀ ਵੀ ਵੇਚਣਾ ਨਹੀਂ, ਤੂੰ ਇਹਦਾ ਰੇਟ ਲਵਾ ਕੇ ਤੇ ਮੁੱਲ ਲਵਾ ਕੇ ਤੂੰ ਆਉਣਾ, ਇਹਨੂੰ ਵੇਚ ਕੇ ਨਹੀਂ ਆਉਣਾ। ਤੇ ਰੇਟ ਲਵਾ ਕੇ ਆ ਤਾਂ ਕਿ ਪਤਾ ਲੱਗੇ ਵੀ ਇਹ ਵੇਚਿਆ ਸਾਡੀ ਲੋੜ ਪੂਰੀ ਹੋ ਜਾਏਗੀ ਕਿ ਨਹੀਂ। ਖੈਰ ਉਹਨੇ ਆਖਿਆ ਜੂਰਾ ਮੈਨੂੰ ਦੇ ਛੱਡੋ। ਲੈ ਕੇ ਜਦੋਂ ਵਾਪਸ ਜਾਂਦਾ ਨਾ ਪਿਆ, ਅੱਗੇ ਇੱਕ ਜਵਾਹਰ ਹੀ ਲੱਭ ਗਿਆ। ਜਿਵੇਂ ਆ ਸੁਨਿਆਰੇ ਹੁੰਦੇ ਨੇ ਨਾ, ਸੋਨੇ ਚਾਂਦੀ ਦਾ ਮੇਰਾ ਮਤਲਬ ਉਹ ਕਾਰੀਗਰ ਮਾਹਰ ਹੁੰਦੇ ਨੇ, ਪਹਿਚਾਣ ਰੱਖਦੇ ਨੇ। ਅੱਗੇ ਇੱਕ ਜਵਾਹਰ ਹੀ ਲੱਭ ਗਿਆ। ਉਹ ਲਾਲ ਹੀਰੇ ਜਵਾਹਰਾਂ ਦਾ ਮੇਰਾ ਮਤਲਬ ਉਹ ਜਾਣਦੇ ਨੇ। ਉਹਨੂੰ ਇਹਨੇ ਆਖਿਆ ਜੀ ਸਾਹਿਬ ਹੈ ਮੈਂ ਵੇਚਣਾ। ਉਹ ਆਖਣ ਲੱਗਾ ਮੈਂ ਨਹੀਂ ਲੈਣਾ। ਇਹ ਉਹਨੂੰ ਆਂਦਾ ਮੇਰੇ ਨਾਲ ਕੋਈ ਗੱਲ ਤੇ ਕਰੋ। ਅੱਗੇ ਉਹ ਸਬਜ਼ੀ ਵਾਲਾ ਮਿਲਿਆ, ਉਹਨੇ ਵੀ ਮੇਰੇ ਨਾਲ ਕੋਈ ਰੇਟ ਕੀਤਾ। ਉਹ ਘੁਮਿਆਰ ਮਿਲਿਆ, ਉਹਨੇ ਵੀ ਕੋਈ ਗੱਲ ਕੀਤੀ। ਉਹ ਦਫ਼ਤਰ ਵਾਲਾ ਮਿਲਿਆ, ਉਹਨੇ ਵੀ ਗੱਲ ਕੀਤੀ। ਤੁਸੀਂ ਸਾਂਭ ਕੇ ਲੱਤ ਚੁੱਕ ਗਏ ਹੋ, ਮੇਰੇ ਨਾਲ ਕੋਈ ਰੇਟ ਤੇ ਕਰੋ। ਇਹ ਜਵਾਹਰੀ ਇਹਨੂੰ ਆਂਦਾ ਯਾਰ ਰੇਟ ਤੇਰੇ ਨਾਲ ਮੈਂ ਕੀ ਕਰਨਾ, ਇਹ ਮੇਰੀ ਔਕਾਤ ਤੂੰ ਹੀ ਉੱਚਾ ਹੈ। ਮੈਂ ਆਪਣਾ ਜੁੱਲਾ ਕੁੱਲਾ ਵੇਚ ਕੇ ਵੀ ਇਹ ਤੇਰੇ ਕੋਲ ਨਹੀਂ ਖਰੀਦ ਸਕਦਾ, ਮੈਂ ਨਹੀਂ ਲੈਣਾ। ਇਹਨੂੰ ਸਮਝ ਆ ਗਈ, ਇਹ ਸਿੱਧਾ ਉਹਦੇ ਨਾਲ ਵਾਪਸ ਆਪਣੇ ਮਾਲਕ ਕੋਲ ਟੁਰ ਗਿਆ। ਜਾ ਕੇ ਆਖਣ ਲੱਗਾ ਸਾਹਿਬ ਇੰਝ ਸਾਰਾ ਵਾਕਿਆ ਮਾਜਰਾ ਹੋਇਆ, ਇਹ ਗੱਲ। ਉਹ ਮਾਲਕ ਉਹਦਾ ਉਹਨੂੰ ਆਂਦਾ ਗੱਲ ਸੁਣ, ਚਲੋ ਲੋੜ ਤੇ ਪੂਰੀ ਹੋਣੀ ਹੈ, ਨਹੀਂ ਹੋਣੀ ਉਹ ਤੇ ਬਾਅਦ ਦੀ ਗੱਲ ਹੈ। ਉਂਝ ਸਬਕ ਵਿੱਚ ਮਿਲਿਆ ਹੀ ਕਿ ਨਹੀਂ? ਓਏ ਮੁੱਲ ਉਹ ਲਾਂਦਾ ਜਿਹਨੂੰ ਪਹਿਚਾਨ ਹੋਵੇ, ਤੇ ਜਿਹਨੂੰ ਆਪਣੀ, ਮੇਰਾ ਮਤਲਬ ਹੈ ਆਪਣੀ ਉਹਦੀ ਕੋਈ ਪਹਿਚਾਨ ਨਾ ਹੋਵੇ, ਜਿਹੜਾ ਵਾਕਫ ਹੀ ਨਾ ਹੋਵੇ, ਉਹਨੇ ਮੁੱਲ ਕੀ ਲਾਣਾ। ਮੈਂ ਤੁਹਾਨੂੰ ਪਤਾ ਇਸ ਟਾਪਿਕ ਦੇ ਉੱਤੇ ਕਈ ਵਾਰੀ ਤਕਰੀਰਾਂ ਕਰ ਚੁੱਕਿਆ, ਲੇਕਿਨ ਇਹ ਗੱਲ ਨਹੀਂ ਮੈਂ ਅੱਗੇ ਸੁਣਾਈ। ਮੇਰਾ ਰਿਕਾਰਡ ਇੱਕ ਸ਼ੇਰ ਮੈਂ ਦੂਜੀ ਵਾਰੀ ਨਹੀਂ ਸੁਣਾਉਂਦਾ, ਇੱਕ ਗੱਲ ਮੈਂ ਦੂਜੀ ਵਾਰੀ ਨਹੀਂ ਸੁਣਾਉਂਦਾ। ਬਾਰ-ਬਾਰ ਇਸਰਾਰ ਕੁਝ ਦੋਸਤ ਕਰਦੇ ਨੇ ਕਿ ਮਤਲਬ ਹੈ ਫਲਾਣੇ ਸ਼ੇਰ ਦੁਬਾਰਾ ਸੁਣਾਓ। ਉਹ ਵੀ ਕਦੀ ਮੈਂ ਸੁਣਾ ਛੜਾ ਨਹੀਂ ਕਿ ਇੱਕ ਸ਼ੇਰ ਦੁਬਾਰਾ, ਇੱਕ ਗੱਲ ਦੁਬਾਰਾ ਮੈਂ ਨਹੀਂ ਸੁਣਾਉਂਦਾ ਹੁੰਦਾ। ਇਹ ਗੱਲ ਨਹੀਂ ਅੱਗੇ ਸੁਣਾਈ ਮੈਂ, ਲੇਕਿਨ ਕਹਿਣ ਦਾ ਮਕਸਦ ਇਹ ਵੇ ਕਿ ਜਿਹੜਾ ਬੰਦਾ ਤੁਹਾਡਾ, ਮੇਰਾ ਮਤਲਬ ਕਦਰਦਾਨ ਹੈ, ਸਮਝੋ ਉਹ ਆਪ ਹੀ ਕਿਸੇ ਕਦਰ ਵਾਲਾ। ਜਿਹੜਾ ਤੁਹਾਡਾ ਕਦਰ ਨਹੀਂ ਨਾ ਕਰਦਾ, ਤੁਹਾਡੀ ਉਹਦੀ ਆਪਣੀ ਕੋਈ ਕਦਰ ਨਹੀਂ, ਕੋਈ ਉਹਦੀ ਵੈਲਿਊ ਨਹੀਂ, ਉਹਨੂੰ ਤੁਹਾਡੀ ਪਹਿਚਾਣ ਹੀ ਨਹੀਂ, ਤੁਸੀਂ ਕੀ ਸ਼ੈ ਹੋ।